ਔਰ ਮੈਂ ਬੜਾ ਖੁਸ਼ ਹਾਂ ਕਿ ਉਹਨਾਂ ਨੇ ਜਿਹੜੇ ਇਸ ਮਨਸੂਬੇ ਦੇ ਹਮਾਇਤੀ ਨੇ ਔਰ ਜ਼ਰਾ ਜ਼ਰੂਰਤ ਤੋਂ ਜ਼ਿਆਦਾ ਹੀ ਹਮਾਇਤੀ ਨੇ। ਨਹੀਂ, ਹਮਾਇਤੀ ਇੰਦੇ ਹੀ ਹੁੰਦੇ ਨੇ। ਉਹ ਕਹਿੰਦੇ ਕਾਇਦੇ ਆਜ਼ਮ ਦੀ ਗੱਲ ਕਰਦੇ ਨੇ, ਕਾਇਦੇ ਨੂੰ ਪੜ੍ਹੇ ਹੀ ਨਹੀਂ ਹੁੰਦਾ। ਡਾਕਟਰ ਸਾਹਿਬ ਨੇ ਗੱਲ ਕੀਤੀ ਗੇਮ ਚੇਂਜਰ ਦੀ। ਹਾਂਜੀ। ਤੇ ਉਹ ਗੇਮ ਚੇਂਜਰ ਜਿਹੜੇ ਲੋਕ ਇਸ ਨੂੰ ਬਣਾਉਂਦੇ ਨੇ ਉਹ ਇਸ ਤੋਂ ਅੱਗੇ ਕੋਈ ਗੱਲ ਤਫਸੀਲ ਨਾਲ ਦੱਸਦੇ ਨਹੀਂ। ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਟਰਾਂਸਪੇਰੈਂਸੀ ਦਾ। ਬੰਦਾ ਇਹਨਾਂ ਮਨਸੂਬਿਆਂ ਦੇ ਆਰ ਪਾਰ ਨਹੀਂ ਦੇਖ ਸਕਦਾ, ਇਹਨਾਂ ਦੀ ਸ਼ਰਾਇਤ ਦੇ ਬਾਰੇ 'ਚ ਜਾਣ ਨਹੀਂ ਸਕਦਾ। ਮੈਨੂੰ ਚੜੋਕਣਾ ਇਸ ਦੇ ਬਾਰੇ 'ਚ ਇੱਕ ਤਜੱਸਸ ਲੱਗਾ ਹੈ। ਅਸੀਂ ਸਿਆਸੀ ਜਮਾਤ ਦੇ ਲੋਕ ਹਾਂ, ਸਿਆਸੀ ਲੋਕ ਸਾਨੂੰ ਸਵਾਲ ਕਰਦੇ ਨੇ ਔਰ ਉਹਨਾਂ ਦੀ ਤਸੱਲੀ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ। ਔਰ ਉਹ ਮੇਰੇ ਖੁਦ ਜ਼ਿਹਨ ਦੇ ਵੀ ਸਵਾਲ ਪੈਦਾ ਹੁੰਦਾ ਔਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਠੀਕ ਹੈ, ਮੈਂ ਚੀਨ ਦੀ ਤਾਰੀਖ ਨੂੰ ਥੋੜ੍ਹਾ ਜਿਹਾ ਮੱਦੇਨਜ਼ਰ ਵੀ ਰੱਖਦਾ ਕਿ ਚੀਨ ਕਦੀ ਲੌਂਗ ਮਾਰਚ ਦੇ ਨਾਲ ਇਨਕਲਾਬ ਹੋਇਆ, ਫਿਰ ਉਹਨਾਂ ਨੇ ਇੱਕ ਇਨਕਲਾਬ ਦੀ ਤਾਮੀਰ ਸ਼ੁਰੂ ਕੀਤੀ, ਫਿਰ ਮਾਓ ਜ਼ੇਤੁੰਗ ਦਾ ਦੌਰ ਖਤਮ ਹੋ ਗਿਆ, ਚਾਰ ਦਾ ਟੋਲਾ ਆ ਗਿਆ, ਕਲਚਰਲ ਇਨਕਲਾਬ ਵਾਲਾ ਵੀ ਡਾਕਟਰ ਸਾਹਿਬ ਨੇ ਹਵਾਲਾ ਦਿੱਤਾ, ਵਿੱਚੋਂ ਗੁਜ਼ਰ ਗਈਆਂ ਚੀਜ਼ਾਂ। ਫਿਰ ਉਹਨਾਂ ਨੇ ਆਪਣੀ ਇਕੋਨੋਮੀ ਨੂੰ ਇਸ ਤਰ੍ਹਾਂ ਖੋਲ੍ਹਿਆ ਕਿ ਬਈ ਸਾਰੀ ਦੁਨੀਆ ਦੀ ਟੈਕਨੋਲੋਜੀ ਔਰ ਕੈਪੀਟਲ ਜਿਹੜਾ ਉਸ ਨੂੰ ਉਹਨਾਂ ਨੇ ਇਨਵਾਈਟ ਕੀਤਾ ਔਰ ਆਪਣੀ ਲੇਬਰ ਜਿਹੜੀ ਹੈ ਇੱਕ ਡਿਸਿਪਲਿਨਡ ਲੇਬਰ ਔਰ ਇੱਕ ਹਾਈਲੀ ਸਕਿਲਡ ਲੇਬਰ ਨੂੰ ਉਹਦੇ ਨਾਲ ਉਹਨਾਂ ਨੇ ਬਲੈਂਡ ਕੀਤਾ ਔਰ ਉਹਨਾਂ ਨੇ ਆਪਣੀ ਇਕੋਨੋਮੀ ਚਲਾ ਕੇ ਦਿਖਾਈ, ਡਬਲ ਡਿਜਿਟ ਗਰੋਥ ਫਿਗਰ ਦੇ ਨਾਲ ਚਲਾ ਕੇ ਦਿਖਾਈ। ਫਿਰ ਜਿਸਲੇ ਦੁਨੀਆ ਦੇ ਵਿੱਚ ਇੱਕ ਬੁਹਰਾਨ ਜਿਹੜਾ ਸ਼ੁਰੂ ਹੁੰਦਾ ਹੈ 2007 ਦੇ ਲਾਗੇ ਇੱਕ ਬੁਹਰਾਨ ਸ਼ੁਰੂ ਹੁੰਦਾ ਹੈ, ਤਾਂ ਉਸ ਬੁਹਰਾਨ ਦੇ ਵਿੱਚ ਚੀਨੀ ਜਿਹੜੇ ਨੇ ਸ਼ਾਇਦ ਸਾਡੇ ਤੋਂ ਜ਼ਿਆਦਾ ਹੀ ਮੁਤਾਸਰ ਹੋਏ ਹੋਣ। ਉਹਨਾਂ ਦਾ ਪਈਆ ਰੁਕਿਆ, ਉਹਨਾਂ ਨੇ ਕਮਾਇਆ ਬੜਾ ਹੋਇਆ ਸੀ, ਉਹਨਾਂ ਨੇ ਫੋਰਨ ਐਕਸਚੇਂਜ ਬੜਾ ਕਮਾਇਆ ਸੀ, ਬੜਾ ਉਹਨਾਂ ਦੇ ਕੋਲ ਜ਼ਖੀਰਾ ਸੀ ਤੇ ਨੋ ਹਾਊ ਵੀ ਸੀ ਔਰ ਸੋਚ ਵੀ ਸੀ ਕਿ ਵੀ ਆਪਣੇ ਆਪ ਨੂੰ ਕਿਸ ਤਰ੍ਹਾਂ ਜ਼ਿੰਦਾ ਰੱਖਣਾ ਹੈ। ਦੇਖੋ ਜੀ, 1 ਅਰਬ ਤੋਂ ਜ਼ਿਆਦਾ ਬੰਦਿਆਂ ਦਾ ਮੁਲਕ ਹੋਵੇ ਔਰ ਉੱਥੇ 50 ਕਰੋੜ ਮਜ਼ਦੂਰ ਹੋਵੇ ਔਰ ਉਹਨਾਂ ਦੇ ਰਹਿਣ ਸਹਿਣ ਦਾ ਬੰਦੋਬਸਤ ਔਰ ਉਹਨਾਂ ਦੇ ਕੰਮ ਕਰਨ ਦਾ ਬੰਦੋਬਸਤ, ਜਿਹੜੇ ਨਹੀਂ ਕੰਮ ਕਰ ਰਹੇ ਉਹਨਾਂ ਨੂੰ ਕੁਛ ਨਾ ਕੁਛ ਦੇਣ ਦਿਲਾਉਣ ਦਾ ਬੰਦੋਬਸਤ, ਤਾਲੀਮ ਦਾ, ਸਿਹਤ ਦਾ ਬੰਦੋਬਸਤ। ਉਹਦੇ ਲਈ ਉਹ ਫਿਰ ਚੀਨੀ ਨਿਕਲੇ ਨੇ ਆਪਣੇ ਮੁਲਕ 'ਚੋਂ ਔਰ ਇੱਕ ਮਨਸੂਬਾ ਲੈ ਕੇ ਨਿਕਲੇ ਨੇ। ਔਰ ਇਹ ਨਹੀਂ ਕਿ ਕੋਈ ਇਕੱਲਾ ਪਾਕਿਸਤਾਨ ਦੇ ਵਿੱਚ ਕੋਈ ਇਕਨੋਮਿਕ ਕੋਰੀਡੋਰ ਬਣ ਰਿਹਾ, 70-80 ਮੁਲਕਾਂ ਦੇ ਨਾਲ ਉਹ ਆਪਣਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਿਹੜਾ ਉਸ ਨੂੰ ਕਨੈਕਟ ਕਰਨਾ ਚਾਹ ਰਹੇ ਨੇ। ਤੇ ਇਹ ਨਹੀਂ ਸਮਝ ਆ ਰਹੀ ਕਿ ਉਹ ਆਪ ਆ ਕੇ ਚੀਜ਼ਾਂ ਬਣਾਉਣਗੇ ਜਾਂ ਸਰਮਾਇਆ ਸਾਡੇ ਹਵਾਲੇ ਕਰਕੇ ਸਾਡੇ ਕੋਲੋਂ ਬਣਵਾਉਣਗੇ। ਚੀਨੀਆਂ ਦੀ ਸ਼ਿਰਕਤ ਉਹਦੇ 'ਚ ਕਿੰਨੀ ਹੋਏਗੀ, ਪਾਕਿਸਤਾਨੀਆਂ ਦੀ ਸ਼ਿਰਕਤ ਉਹਦੇ 'ਚ ਕਿੰਨੀ ਹੋਏਗੀ। ਔਰ ਇਹ ਜਿਹੜੇ ਡਿਵੀਡੈਂਡ ਦਾ ਜਿਹੜਾ ਲਫ਼ਜ਼ ਦਾ ਇਸਤੇਮਾਲ ਕਰ ਰਹੇ ਨੇ ਡਾਕਟਰ ਸਾਹਿਬ, ਮੈਂ ਹੁਣ ਕਹਾਂਗਾ ਰਿਓੜੀਆਂ, ਉਹ ਰਿਓੜੀਆਂ ਵੰਡਣੀਆਂ ਕਿਸ ਤਰ੍ਹਾਂ ਨੇ, ਉਹਦੇ 'ਚ ਵੰਡਣ ਵਾਲਾ ਕੌਣ ਹੈ ਤੇ ਉਹ ਰਿਓੜੀਆਂ ਮਿਲਣੀਆਂ ਕਿਸ ਨੂੰ ਨੇ। ਤੇ ਡਾਕਟਰ ਸਾਹਿਬ ਨੇ ਬੜਾ ਅੱਛਾ 3 ਕੈਟੇਗਰੀਜ਼ ਬਣਾਈਆਂ ਜੀ ਇਹਦੇ 'ਚ। ਇੱਕ CPEC ਦੇ ਐਂਥੂਜ਼ੀਐਸਟਸ ਨੇ, ਉਹ ਜਿਹੜੇ ਗੇਮ ਚੇਂਜਰ ਦੀ ਗੱਲ ਕਰਦੇ ਨੇ ਲੇਕਿਨ ਕੋਈ ਮਜ਼ੀਦ ਤਫਸੀਲ ਨਹੀਂ ਦੱਸਦੇ। ਬਲਕਿ ਮੈਂ ਤਾਂ ਦੇਖਿਆ ਕਿ ਪੀਪਲਸ ਪਾਰਟੀ ਦੇ ਵਿੱਚ ਕੁਝ ਲੋਕ ਨੇ ਜਿਹੜੇ ਬੜੇ ਐਂਥੂਜ਼ੀਐਸਟ ਨੇ। ਫਿਰ ਉਹਦੇ ਬਾਅਦ ਨੂਨ ਲੀਗ ਦੇ ਵਿੱਚ ਬਹੁਤ ਜ਼ਿਆਦਾ ਸੈਂਸਿਟੀਵਿਟੀ ਸ਼ੋਅ ਕੀਤੀ ਜਾਂਦੀ। ਮੈਨੂੰ ਲੱਗਦਾ ਜਿਸ ਤਰ੍ਹਾਂ ਕੋਈ ਪਰਸਨਲ ਜਾਂ ਉਹਨਾਂ ਦੇ ਕੋਈ ਫੈਮਿਲੀ ਇੰਟਰਸਟਸ ਨੇ ਇਹਦੇ ਨਾਲ ਕੋਈ ਜੁੜੇ। ਫਿਰ ਉਹਦੇ ਬਾਅਦ ਜਿਹੜੇ ਖਿਲਾਫ ਨੇ ਉਹ ਵੀ ਇੱਕ ਅਜੀਬ, ਉਹਨਾਂ ਦੇ ਵੀ ਫੈਮਿਲੀ ਇੰਟਰਸਟ ਨੇ। ਈਸਟ ਇੰਡੀਆ ਕੰਪਨੀ ਤੋਂ ਥੱਲੇ ਤੇ ਉਹ ਗੱਲ ਹੀ ਨਹੀਂ ਕਰਦੇ ਔਰ ਇਸ ਤਰ੍ਹਾਂ ਗੱਲ ਕਰਦੇ ਨੇ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਦਾ ਉਹਨਾਂ ਨੂੰ ਪਹਿਲਾ ਤਜਰਬਾ ਕੋ ਰਿਹਾ। ਮੇਰੇ ਇੱਕ ਕਜ਼ਨ ਨੇ, ਉਹ ਮੈਨੂੰ ਉੱਠਦੇ ਬੈਠਦੇ ਆ ਦੇਖੀ ਹੈ ਈਸਟ ਇੰਡੀਆ ਕੰਪਨੀ ਬਣ ਜਾਣੀ ਆ ਗਈ ਹੈ। ਮੈਂ ਉਹਨੂੰ ਕਹਿੰਦਾ ਯਾਰ ਤੈਨੂੰ ਕਿਸ ਤਰ੍ਹਾਂ ਪਤਾ ਕਿ ਈਸਟ ਇੰਡੀਆ ਕੰਪਨੀ ਬਣ ਜਾਣੀ ਹੈ? ਕਹਿੰਦਾ ਯਾਰ ਸਵੇਰੇ ਗਵਾਲ ਮੰਡੀ ਆਈ ਉੱਥੇ ਦੇਖੀ ਕਿੰਨੇ ਸਾਰੇ ਚੀਨੀ ਹਲਵਾ ਪੂੜੀ ਖਾ ਰਹੇ ਹੋਣਗੇ। ਮੈਂ ਹੱਸਦਾ ਕਿ ਯਾਰ ਇਹਨਾਂ ਗੱਲਾਂ ਤੋਂ ਤੁਹਾਨੂੰ ਈਸਟ ਇੰਡੀਆ ਕੰਪਨੀ ਨਜ਼ਰ ਆਉਂਦੀ ਹੈ। ਇਹਦਾ ਬਾਕਾਇਦਾ ਤਰਜੀਆ ਕਰਨ ਦੀ ਲੋੜ ਹੈ। ਔਰ ਡਾਕਟਰ ਸਾਹਿਬ ਨੇ ਜਿਹੜਾ ਇੱਕ ਤੀਸਰਾ ਗਰੁੱਪ ਬਣਾਇਆ ਨਾ, ਰਿਫਾਰਮਿਸਟ ਦਾ ਗਰੁੱਪ, ਅਸੀਂ ਸਾਰੇ ਉਹਦੇ 'ਚ ਸ਼ਾਮਲ ਹਾਂ। ਅਸੀਂ ਸਮਝਦੇ ਹਾਂ ਕਿ ਇਹ ਇੱਕ ਹਕੀਕਤ ਹੈ ਔਰ ਇਹ ਚੀਨੀਆਂ ਨੇ ਦੁਨੀਆ 'ਚ ਕੁਛ ਕਰਨਾ ਹੈ। ਚੀਨੀਆਂ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਸਤੇ, ਆਪਣੀ ਮੁਇਸ਼ਤ ਨੂੰ ਜ਼ਿੰਦਾ ਰੱਖਣ ਵਾਸਤੇ ਦੂਸਰੀ ਮੁਇਸ਼ਤਾਂ ਦੇ ਨਾਲ ਜੁੜਨਾ ਹੈ। ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕੁਝ ਕਰਨਾ ਹੈ। ਔਰ 2 ਵੱਡੀਆਂ ਕੈਟੇਗਰੀਜ਼ ਡਾਕਟਰ ਸਾਹਿਬ ਨੇ ਬਣਾਈਆਂ। ਇੱਕ ਤੇ ਉਹ ਮਵਾਸਲਾਤ ਦਾ ਜਿਹੜਾ ਨੈਟਵਰਕ ਹੈ ਜਿਸ 'ਚ ਸੜਕਾਂ ਤੇ ਰੇਲਾਂ ਨੇ। ਇੱਕ ਇਹਨਾਂ ਨੇ ਐਨਰਜੀ ਦਾ ਸੈਕਟਰ ਕਾਫੀ ਬੜਾ ਉਹਦੇ 'ਚ ਸ਼ੋਅ ਕੀਤਾ ਹੈ ਕਿ ਬਹੁਤ ਸਾਰੇ ਬਿਜਲੀ ਘਰ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਮਨਸੂਬੇ 'ਚ ਸ਼ਾਮਲ ਕੀਤੇ। ਇੱਕ ਹੋਰ ਤੀਸਰੀ ਕੈਟੇਗਰੀ ਵੀ ਹੈ ਜਿਹਦੇ 'ਚ ਜ਼ਰਾਅਤ ਦੇ ਮਨਸੂਬੇ ਨੇ, ਜਿਹਦੇ 'ਚ ਕੋਈ ਐਜੂਕੇਸ਼ਨਲ, ਕਲਚਰਲ, ਕੋਈ ਆਪਣਾ ਟੂਰਿਸਟ ਵਾਲੀਆਂ ਚੀਜ਼ਾਂ ਨੇ।
ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਪਤਾ ਚੱਲਣੀਆਂ ਚਾਹੀਦੀਆਂ। ਖਾਸ ਤੌਰ ਤੇ ਮੈਨੂੰ ਤਾਂ ਬੜੀ ਦਿਲਚਸਪੀ ਹੈ ਕਿ ਜ਼ਰਾਅਤ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਮਨਸੂਬਿਆਂ ਦੀ ਲਿਸਟ ਦੇ ਵਿੱਚ ਸ਼ੋਅ ਕੀਤਾ ਹੈ ਕਿ ਉਹ ਇੱਥੇ ਜ਼ਰਈ ਜ਼ਮੀਨ ਲੈਣਗੇ ਔਰ ਕੋਈ ਜ਼ਰਈ ਫਾਰਮ ਬਣਾਉਣਗੇ ਔਰ ਬੈਸਟ ਪ੍ਰੈਕਟਿਸਿਸ ਸਾਨੂੰ ਕਰਕੇ ਦੱਸਣਗੇ ਕਿ ਬਈ ਇਹ ਵੀ ਕੋਈ ਇਰੀਗੇਸ਼ਨ ਦੀ ਟੈਕਨੋਲੋਜੀ ਹੋ ਸਕਦੀ ਹੈ, ਸੀਡਸ ਦੀ ਟੈਕਨੋਲੋਜੀ ਹੋ ਸਕਦੀ ਹੈ, ਫਰਟੀਲਾਈਜ਼ਰ ਦੀ ਟੈਕਨੋਲੋਜੀ ਹੋ ਸਕਦੀ ਹੈ, ਉਹ ਸਾਨੂੰ ਕਰਕੇ ਦੱਸਣਗੇ। ਉਹਦੇ ਤੇ ਮੈਨੂੰ ਵੀ ਬੜੀ ਤਸ਼ਵੀਸ਼ ਹੈ ਕਿਉਂਕਿ ਆਲਰੇਡੀ ਅਸੀਂ ਬਹੁਤ ਸਾਰੇ ਐਸੇ ਮਸਲਿਆਂ ਦੇ ਵਿੱਚ ਫਸੇ ਆ ਜਿਸ 'ਚ ਇਰੀਗੇਸ਼ਨ ਦਾ ਮਸਲਾ ਹੈ, ਜਿਸ 'ਚ ਸੀਡਸ ਦੀ ਬਿਹਤਰੀ ਦਾ ਮਸਲਾ ਹੈ, ਪਾਣੀ ਦੀ ਕਮੀ ਦਾ ਮਸਲਾ ਹੈ। ਤੇ ਤੁਸੀਂ ਕਹਿੰਦੇ ਹੋ ਫਿਰ ਗ੍ਰੀਨ ਰੈਵੋਲੂਸ਼ਨ ਅਗਰ ਤੁਹਾਨੂੰ ਨਹੀਂ ਬੜੀ ਅਹਿਮ ਗੱਲ ਦੇ ਉੱਤੇ ਤੋਜੋ ਦਿਲਾ ਰਹੇ ਨੇ ਔਰ ਮੈਂ ਬੜਾ ਮਸ਼ਕੂਰ ਹਾਂ ਕਿ ਇਹਨਾਂ ਨੇ ਇਸ ਦੇ ਉੱਤੇ ਸਾਨੂੰ ਲੈ ਕੇ ਆਏ ਨੇ। ਐਕਚੁਅਲੀ ਇਸ ਤਰ੍ਹਾਂ ਹੈ ਕਿ ਸੀਪੈਕ ਦੇ 4 ਬੁਨਿਆਦੀ ਹਿੱਸੇ ਨੇ। ਠੀਕ ਹੈ। ਇੱਕ ਦੇ ਵਿੱਚ ਇਹ ਕਿ ਜੀ ਚੀਨ ਸਾਡੇ ਜ਼ਰੂਰਤ ਦੇ ਮੁਤਾਬਿਕ, ਸਾਡੀ ਖੁਆਇਸ਼ ਦੇ ਮੁਤਾਬਿਕ એનર્ਜੀ ਦੇ ਵਿੱਚ ਇਨਵੈਸਟ ਕਰੇ। ਠੀਕ ਹੈ। ਸਵਾਲ ਇਹ ਹੈ ਕਿ ਕਿਆ ਅਸੀਂ ਇਸ ਚੀਜ਼ ਨੂੰ ਪੁਆਇੰਟ ਆਊਟ ਕਰ ਰਹੇ ਹਾਂ ਕਿ ਅਸੀਂ ਇਸ ਤੇ ਸੋਚਿਆ ਔਰ ਅਸੀਂ ਕੋਈ ਇਹਦੇ ਤੇ ਅੱਛੀ ਤਰ੍ਹਾਂ ਮਨਸੂਬਾਬੰਦੀ ਕੀਤੀ ਹੈ ਕਿ ਅਸੀਂ ਹਾਈਡਰੋ ਇਲੈਕਟ੍ਰਿਕ ਚਾਹੁੰਦੇ ਹਾਂ, ਕੋਲ ਪਾਵਰ ਚਾਹੁੰਦੇ ਹਾਂ, ਨਿਊਕਲੀਅਰ ਪਾਵਰ ਚਾਹੁੰਦੇ ਹਾਂ, ਕਿਸ ਤਰ੍ਹਾਂ ਇਹਦੇ ਉੱਤੇ ਸਾਡਾ ਕੋਈ ਇਹਦੇ ਤੇ ਨਹੀਂ ਹੈ ਸਹੀ ਕੀਤਾ ਦਾ। ਠੀਕ ਹੈ। ਦੂਸਰਾ ਏਰੀਆ ਜਿਹੜਾ ਹੈ ਇਨਫਰਾਸਟ੍ਰਕਚਰ ਔਰ ਉਹਦੇ ਤੇ ਚੀਨੀਆਂ ਨੇ ਪਹਿਲੇ ਆਪੇ ਔਰ ਖਾਸ ਤੌਰ ਤੇ ਤੁਸੀਂ ਦੇਖੋ ਉਸ ਵੇਲੇ ਦੀ ਜਿਸ ਤਰ੍ਹਾਂ ਮੈਂ ਕਾਰੋਕਰਮ ਦਾ ਇਸ ਲਈ ਜ਼ਿਕਰ ਕੀਤਾ, ਕਾਰੋਕਰਮ ਹਾਈਵੇ ਦਾ, ਕਿ 1970 ਦੇ ਵਿੱਚ ਦੁਨੀਆ ਦੇ ਕੋਲ ਉਹ ਟੈਕਨੋਲੋਜੀ ਨਹੀਂ ਸੀ ਜਿਹੜੀ ਅੱਜ, ਜਾਂ ਚੀਨੀਆਂ ਦੇ ਕੋਲ ਉਹ ਟੈਕਨੋਲੋਜੀ ਨਹੀਂ ਸੀ ਜਿਹੜੀ ਅੱਜ ਹੈ। ਤੇ ਉਹਨਾਂ ਨੇ ਗਲੋਬਲ ਲੈਵਲ ਤੇ ਸੋਚਿਆ। ਲੇਕਿਨ ਇਸ ਚੀਜ਼ ਨੂੰ ਨਾ ਭੁੱਲੋ ਕਿ ਪਹਿਲਾ ਐਕਸਪੈਰੀਮੈਂਟ ਹਾਈ ਲੈਵਲ ਹਾਈਵੇ ਬਣਾਉਣ ਦਾ ਉਹ ਪਾਕਿਸਤਾਨ ਦੇ ਨਾਲ ਉਹਨਾਂ ਨੇ ਕੀਤਾ ਔਰ ਇਸ ਵਜ੍ਹਾ ਨਾਲ ਉਹਦੀ ਬਹੁਤ ਅਹਿਮੀਅਤ ਹੈ। ਲਿਹਾਜ਼ਾ ਇਹ ਚੀਜ਼ ਜ਼ਿਹਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਸਾਡੇ ਕਿਹੜੇ ਇਲਾਕਿਆਂ ਤੋਂ ਗੁਜ਼ਰੇਗਾ, ਕਿਆ ਸਾਡੇ ਲੋਕਾਂ ਨੂੰ ਦੱਸਿਆ ਗਿਆ। ਸਾਨੂੰ ਇਹ ਲੱਗਦਾ ਹੈ ਕਿ ਇਸ ਦੇ ਉੱਤੇ ਵੀ ਕਲੈਰਿਟੀ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਹੈ ਔਰ ਜਿਸ ਤਰ੍ਹਾਂ ਮੁਸ਼ਤਬਾ ਸਾਹਿਬ ਨੇ ਵੀ ਦੱਸਿਆ ਕਿ ਜੀ ਇਹਦੇ ਤੇ ਟਰਾਂਸਪੇਰੈਂਸੀ ਨਹੀਂ ਹੈ ਕਿ ਬਈ ਸੜਕਾਂ ਕਿੱਥੇ ਬਣ ਰਹੀਆਂ ਨੇ, ਨਵੇਂ ਪ੍ਰੋਗਰਾਮ ਕਿਹੜੇ ਬਣਾ ਰਹੇ ਹੋ, ਪੁਰਾਣੀਆਂ ਨਹੀਂ, ਤੁਸੀਂ ਬ੍ਰਿਜ ਪੁਰਾਣੇ ਬਣੇ ਦੇ ਨੇ, ਤੁਸੀਂ ਨਵੇਂ ਨਾ ਦੇ ਰਹੇ ਹੋ ਔਰ ਕਹਿ ਰਹੇ ਜੀ ਕਿ ਚੀਨ ਨੇ ਪੈਸਾ ਦਿੱਤਾ। ਇਹ ਸਾਨੂੰ ਗੱਲ ਨਹੀਂ ਸਮਝ ਆਈ। ਸੋ ਦੂਜਾ ਇਨਫਰਾਸਟ੍ਰਕਚਰ ਦਾ। ਤੀਸਰਾ ਜਿਹਦੇ ਤੇ ਕੋਈ ਕੰਮ ਨਹੀਂ ਹੈ ਉਹ ਵੇ ਇਕਨੋਮਿਕ ਜ਼ੋਨਸ, ਜਿਹਦੇ ਤੇ ਇਕਨੋਮਿਕ ਜ਼ੋਨਸ ਦਾ ਮਤਲਬ ਇਹ ਹੈ ਕਿ ਔਰ ਮੈਂ ਇਸ ਤੇ ਵੀ ਤਵੱਜੋ ਦਿਲਾਣਾ ਚਾਹੁੰਦਾ ਕਿ ਦੇਖੋ ਕਾਰਾਕੋਰਮ ਹਾਈਵੇ ਬਣੇ ਹੋਏ ਹੁਣ 50 ਸਾਲ ਤੇ ਹੋ ਗਏ ਨੇ ਤੇ ਉਹਦੇ ਤੇ ਕੀ ਅਸੀਂ ਇਕਨੋਮਿਕ ਜ਼ੋਨਸ ਕੀਤੇ ਨੇ। ਤਜਾਰਤ ਔਰ ਟੂਰਿਜ਼ਮ ਦਾ ਕਿਹੜਾ ਕੰਮ ਕੀਤਾ, ਨਾ ਤਜਾਰਤ ਕੀਤੀ ਨਾ ਟੂਰਿਜ਼ਮ ਕੀਤਾ, ਹਾਲਾਂਕਿ ਉਹ ਦੁਨੀਆ ਦਾ ਬੈਸਟ ਏਰੀਆ ਹੈ ਜਿਹੜਾ ਕਿ ਤੁਸੀਂ ਆਪਣਾ ਸ਼ੋਕੇਸ ਕਰ ਸਕਦੇ ਹੋ ਆਪਣੇ ਪੀਸਫੁਲ ਨੇਚਰ ਦੱਸਣ ਵਾਸਤੇ, ਲੇਕਿਨ ਉਹਦੇ ਤੇ ਨਹੀਂ। ਸੋ ਇਸ ਲਈ ਇਹ ਜਿਹੜਾ ਇਕਨੋਮਿਕ ਜ਼ੋਨਸ ਦਾ ਹੈ ਕਿ ਸ਼ੁਰੂ ਹੋਏਗਾ ਉਰੂਮਚੀ ਤੋਂ ਲੈ ਕੇ ਤੇ ਥੱਲੇ ਆਏਗਾ ਗਵਾਦਰ ਤੱਕ, ਬਈ ਤੁਸੀਂ ਕੋਈ ਸੋਚਿਆ ਕਿੱਥੇ ਕਿੱਥੇ ਪਲਾਨ ਕਰੋਗੇ। ਜਿਹੜੇ ਅਸੀਂ ਦੇਖ ਰਹੇ ਹਾਂ ਪਲਾਨ, ਉਹਨਾਂ ਦੇ ਉੱਤੇ ਕੋਈ ਡਿਵੈਲਪਮੈਂਟ ਨਹੀਂ ਹੈ। ਉਹ ਇਸ ਲਈ ਬੜਾ ਫਿਕਰਮੰਦ ਦੀ ਗੱਲ ਹੈ ਤੇ ਉਹਦੇ ਤੇ ਤਵੱਜੋ ਦੇਣ ਦੀ। ਔਰ ਆਖਰੀ ਹਿੱਸਾ ਜਿਹੜਾ ਵੇ ਉਹਦਾ ਵੇ ਗਵਾਦਰ ਦੀ ਸੀ ਔਰ ਦੁਨੀਆ ਦੀ ਸਭ ਤੋਂ ਬਿਹਤਰ ਔਰ ਨੈਚੁਰਲ ਹਾਰਬਰ ਜਿਹੜੀ ਹੈ ਉਹ ਗਵਾਦਰ ਦੀ ਹੈ। ਸਭ ਨੇ ਇਹ ਰੀਅਲਾਈਜ਼ ਕਰ ਲਿਆ। ਅੱਛਾ, ਇਸ ਦੇ ਉੱਤੇ ਹੁਣ ਇਹ ਤੇ ਬੜਾ ਵਾਜ਼ਿਹ ਲੱਗਦਾ ਹੈ ਕਿ ਬਈ ਪਾਕਿਸਤਾਨ ਦੀ ਨੇਵੀ ਵੱਧ ਸਕਦੀ ਹੈ, ਚੀਨ ਦਾ ਅਸਰ ਸਿਕਿਉਰਿਟੀ ਦੇ ਨੁਕਤਾ ਨਜ਼ਰ ਨਾਲ ਵੱਧ ਸਕਦਾ ਹੈ, ਚੀਨ ਪਰਸ਼ੀਅਨ ਗਲਫ ਤੋਂ ਲੈ ਕੇ ਇੰਡੀਅਨ ਓਸ਼ਨ ਤੱਕ ਥੱਲੇ ਜਾ ਸਕਦਾ ਹੈ, ਹਿੰਦੁਸਤਾਨ ਦੀ ਵਾਸਤੇ ਪਰੇਸ਼ਾਨੀ ਹੋ ਸਕਦੀ ਹੈ, ਅਮਰੀਕੀਆਂ ਵਾਸਤੇ ਪਰੇਸ਼ਾਨੀ ਹੋ ਸਕਦੀ ਹੈ। ਚੀਨ ਇਸ ਲਈ ਦੁਨੀਆ ਦਾ ਸਭ ਤੋਂ ਵੱਡਾ ਆਇਲ ਕੰਜ਼ਿਊਮਰ ਹੈ। ਮੁਸ਼ਤਬਾ ਸਾਹਿਬ ਨੇ ਕਿਹਾ 1 ਅਰਬ ਤੋਂ ਜ਼ਿਆਦਾ ਆਬਾਦੀ ਹੈ ਤੇ 1 ਅਰਬ ਤੋਂ ਜ਼ਿਆਦਾ ਆਬਾਦੀ ਔਰ ਖਾਸ ਤੌਰ ਤੇ ਹੁਣ ਜਿਸ ਵੇਲੇ ਕਿ ਚੀਨੀਆਂ ਦਾ ਕਲੇਮ ਹੈ ਕਿ ਅਸੀਂ 80 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਪਾਵਰਟੀ ਲੈਵਲ ਤੋਂ ਕੱਢ ਦਿੱਤਾ ਹੈ ਤੇ ਅਸੀਂ ਇਹ ਸਿੱਖਣਾ ਚਾਹੁੰਦੇ ਹਾਂ ਜੀ ਕਿ ਯਾਰ ਤੁਸੀਂ ਕਿਸ ਤਰ੍ਹਾਂ ਇਹ ਪਾਵਰਟੀ ਲੈਵਲ ਤੋਂ ਕੱਢਿਆ, ਸਾਨੂੰ ਹੀ ਤਰੀਕਾ ਦੱਸੋ, ਸਾਨੂੰ ਵੀ ਸਮਝਾਓ, ਸਾਨੂੰ ਵੀ ਸਕਿੱਲਸ ਦਿਓ। ਔਰ ਇਹ ਵੀ ਫਿਰ ਇਹਨਾਂ ਨੇ ਜਿਸ ਤਰ੍ਹਾਂ ਹਾਈਲਾਈਟ ਕੀਤਾ, ਜਿਹਦਾ ਅਸੀਂ ਕਿਤਾਬ ਦੇ ਵਿੱਚ ਹਾਈਲਾਈਟ ਕਰ ਰਹੇ ਹਾਂ ਕਿ ਸਾਡੀ ਲੇਬਰ ਡਿਸਿਪਲਿਨ ਨਹੀਂ ਹੈ, ਸਾਡੀ ਲੇਬਰ ਕੋਲ ਸਕਿੱਲਸ ਨਹੀਂ ਨੇ, ਲਿਹਾਜ਼ਾ ਉਹ ਆਪਣੀ ਲੇਬਰ ਨਾਲ ਲਿਆਉਣ ਤੇ ਕੀ ਕਰਨ। ਸੋ ਸਾਡੇ ਵਾਸਤੇ ਜਿਹੜਾ ਸਭ ਤੋਂ ਵੱਡਾ ਹੋਣਾ ਚਾਹੀਦਾ ਕੋਸ਼ਿਸ਼ ਔਰ ਖੁਆਇਸ਼ ਔਰ ਤਰੀਕਾ ਉਹ ਹੈ ਕਿ ਅਸੀਂ ਆਪਣੀ ਲੇਬਰ ਨੂੰ ਸਕਿੱਲਸ ਪਹੁੰਚਾਈਏ, ਲੋਕਲ ਕਮਿਊਨਿਟੀਜ਼ ਨੂੰ ਸਟਰੈਂਥਨ ਕਰੀਏ ਔਰ ਇਹ ਜਿਹੜਾ ਸੈਂਸ ਆਫ ਡਿਸਿਪਲਿਨ ਉਹ ਦਈਏ ਕਿ ਯਾਰ ਤੁਸੀਂ ਅਗਰ ਕੰਮ ਕਰਨਾ ਹੈ, ਆਪਣੀ ਤਰੱਕੀ ਦੇ ਵਾਸਤੇ ਅੱਗੇ ਆਉਣਾ ਹੈ ਤੇ ਇਹਦੇ ਉੱਤੇ ਗੌਰ ਕਰੋ, ਰਾਦਰ ਦੈਨ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਖੋ ਜਾਓ ਜਿਨ੍ਹਾਂ ਦੇ ਕੋਈ ਤੁਹਾਨੂੰ ਰਸਤਾ ਨਹੀਂ ਨਜ਼ਰ ਆ ਰਿਹਾ। ਸੋ ਸੀਪੈਕ ਉਸੇ ਵੇਲੇ ਹੋ ਸਕਦਾ ਹੈ ਸਾਡੇ ਲੋਕਾਂ ਦੀ ਤਬਦੀਲੀ ਦਾ ਬਾਇਸ ਜਿਸ ਲਈ ਅਸੀਂ ਇਹਨਾਂ ਚੀਜ਼ਾਂ ਦੀ ਤਰਫ ਗੌਰ ਕਰ ਜਾਈਏ। ਔਰ ਆਖਰੀ ਜਿਹੜਾ ਹਿੱਸਾ ਜਿਹੜਾ ਅਸੀਂ ਇੱਕ ਚੀਜ਼ ਜਿਹੜੀ ਮੈਂ ਬੜਾ ਸਟਰੋਂਗਲੀ ਪ੍ਰਪੋਜ਼ ਕਰ ਰਿਹਾ ਕਿ ਦੇਖੋ ਸੀਪੈਕ ਦੇ ਉੱਤੇ ਕੋਈ ਇਫੈਕਟਿਵ ਕੋਆਰਡੀਨੇਸ਼ਨ ਨਹੀਂ ਹੈ ਸਾਡੀ। ਇੱਕ ਹਿੱਸਾ ਪਲੈਨਿੰਗ ਕੋਲ ਹੈ, ਇੱਕ ਹਿੱਸਾ ਫਾਈਨੈਂਸ ਦੇ ਕੋਲ ਹੈ, ਇੱਕ ਹਿੱਸਾ ਇਕਨੋਮਿਕ ਅਫੇਅਰਸ ਦੇ ਕੋਲ ਹੈ, ਇੱਕ ਹਿੱਸਾ ਜਿਹੜਾ ਇੰਟੀਰੀਅਰ ਦੇ ਕੋਲ ਹੈ, ਕੋਈ ਕੋਆਰਡੀਨੇਸ਼ਨ ਨਹੀਂ। ਸੋ ਅਸੀਂ ਇਹ ਕਹਿ ਰਹੇ ਹਾਂ
ਕਿ ਸਾਡੇ ਖਿਆਲ ਵਿੱਚ ਅਸੀਂ ਇਹ ਪ੍ਰਪੋਜ਼ ਕਰ ਰਹੇ ਹਾਂ ਕਿ ਸੀਪੈਕ ਨੂੰ ਅੱਛਾ ਕਾਮਯਾਬ ਮਨਸੂਬਾ ਬਣਾਉਣ ਵਾਸਤੇ, ਪਾਕਿਸਤਾਨ ਦੀ ਆਵਾਮ ਦੀ ਫਲਾਹ ਦੇ ਵਾਸਤੇ ਸੀਪੈਕ ਅਥਾਰਟੀ ਬਣਾਉਣ ਦੇ ਵਾਸਤੇ, ਸੀਪੈਕ ਨੈਟਵਰਕ ਬਣਾਉਣ ਦੇ ਵਾਸਤੇ ਗੌਰ ਕਰਾਂ। ਔਰ ਅਸੀਂ ਤਜਵੀਜ਼ ਦਿੱਤੀ ਹੈ ਕਿ ਕਿਸੇ ਕਿਹੜੇ ਜਿਹੜੇ ਤੁਹਾਡੇ ਡਿਪਾਰਟਮੈਂਟ ਨੇ ਉਹਨਾਂ ਨੂੰ ਕੋਆਰਡੀਨੇਟ ਕਰਨ ਦੀ ਜ਼ਰੂਰਤ ਹੈ ਤੇ ਉਹਦੇ ਤੇ ਕੰਮ ਹੋਣਾ ਚਾਹੀਦਾ, ਲੇਕਿਨ ਕੋਈ ਗੁਫ਼ਤਗੂ ਤਾਂ ਸ਼ੁਰੂ ਹੋਏ। ਔਰ ਇਹ ਤੁਸੀਂ, ਮੈਂ ਬੜਾ ਮਸ਼ਕੂਰ ਹਾਂ ਕਿ ਤੁਸੀਂ ਇਹ ਮੌਕਾ ਦਿੱਤਾ ਕਿ ਕਮ ਸੇ ਕਮ ਮੈਂ ਰੇਜ਼ ਕਰ ਰਿਹਾ ਕਿ ਸਾਡੇ ਲੋਕਾਂ ਨੂੰ ਪਤਾ ਚੱਲੇ ਕਿ ਬਈ ਇਹ ਇਸ਼ੂ ਹੈ ਜਿਹਦੇ ਵਿੱਚ ਕਿ ਸਾਡਾ ਸਭ ਤੋਂ ਵੱਡਾ ਹੈ ਕਿ ਸਾਡੀ ਗਵਰਨੈਂਸ ਦੀ ਵੀਕਨੈਸ ਦੀ ਵਜ੍ਹਾ ਹੈ ਕਿ ਮਲਟੀਪਲ ਅਦਾਰੇ ਇੱਕੋ ਹੀ ਕੰਮ ਕਰ ਰਹੇ ਹਨ, ਕੋਆਰਡੀਨੇਸ਼ਨ ਜਿਹੜੀ ਹੈ ਉਹ ਬੜੀ ਕਮਜ਼ੋਰ ਹੈ। ਔਰ ਇਹ ਵੀ ਗੱਲ ਟਰਾਂਸਪੇਰੈਂਸੀ ਨਾਲ ਜੁੜੀ ਜਾਂਦੀ ਹੈ, ਕਿਉਂਕਿ ਅਗਰ ਟਰਾਂਸਪੇਰੈਂਸੀ ਹੋਏ ਤਾਂ ਫਿਰ ਸ਼ਾਇਦ ਕੋਆਰਡੀਨੇਸ਼ਨ ਦੇ ਵਿੱਚ ਵੀ ਫਰਕ ਪੈਂਦਾ ਹੈ। ਬਿਲਕੁਲ ਸਹੀ ਕਹਿ ਰਹੇ ਹੋ। ਔਰ ਇਹ ਤੁਸੀਂ ਦੇਖੋ ਕਿ ਸਾਡਾ ਸਿਰਫ ਜਿਹੜੀ ਅਸੀਂ ਪਹਿਲੇ ਵੀ ਗੱਲ ਕੀਤੀ ਕਿ ਸਿਰਫ ਇਹ ਕਿਉਂਕਿ ਜਦੋਂ ਇਮਰਾਨ ਖਾਨ ਦੀ ਗਵਰਨਮੈਂਟ ਆਈ ਤਾਂ ਉਹਨਾਂ ਨੇ ਸਿਰਫ ਸੀਪੈਕ ਦੀ ਗੱਲ ਕੀਤੀ ਕਿ ਇਹਨੂੰ ਅਸੀਂ ਫੋਰੈਂਸਿਕ ਆਡਿਟਰ ਆਵਾਂਗੇ। ਉਹ ਇਹਨੂੰ ਸਿਰਫ ਨੂਨ ਲੀਗ ਦੇ ਨੁਕਤਾ ਨਜ਼ਰ ਨਾਲ ਦੇਖ ਰਹੇ ਨੇ, ਉਹਦੀ ਐਨਕ ਨਾਲ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਬਿਲਕੁਲ ਸਹੀ ਕਹਿ ਰਹੇ। ਇਹ ਅਗਰ ਤੁਸੀਂ ਕਰਾਣਾ ਹੈ ਤੁਸੀਂ ਕਹੋ ਕਿ ਜਨਾਬ ਜਿੰਨੇ ਵੀ ਪਾਕਿਸਤਾਨ ਫੋਰਨ ਇਨਵੈਸਟਮੈਂਟ ਦੇ ਪ੍ਰੋਜੈਕਟ ਨੇ ਮਨਸੂਬੇ ਦੀ ਹੈਸੀਅਤ ਦੇ ਨਾਲ ਅਹਿਮ ਮਨਸੂਬਾ, ਤੁਸੀਂ ਇਹ ਕਹੋ ਕਿ ਬਾਕੀ ਵੀ ਮਨਸੂਬੇ ਨੇ ਸਭ ਨੂੰ ਵੀ ਤੁਸੀਂ ਇੱਥੇ ਉਹ ਜਿਹੜੇ 에ਅਰਪੋਰਟ ਤੱਕ ਹਵਾਲੇ ਕਰਤੇ ਸਨ 9/11 ਤੋਂ ਬਾਅਦ ਕਿ ਤੁਸੀਂ ਹਵਾਈ ਜਹਾਜ਼ ਦੇ ਵਿੱਚ ਵੀ, ਤੇ ਉਹ ਕਿਸੇ YouTube ਦੇ ਦਿੱਤੇ, ਤੁਸੀਂ ਕਿਸੇ ਕੋਲੋਂ ਪੁੱਛ ਕੇ ਦਿੱਤੇ। ਨਹੀਂ ਮੁਸਤਫਾ ਸਾਹਿਬ ਕਹਿ ਰਹੇ ਸਨ ਕਿ ਦੇਖੋ ਇਹ ਸੀਪੈਕ ਤੁਹਾਡੀ ਔਰ ਮੇਰੀ ਜ਼ਿੰਦਗੀ 'ਚ ਕਿਧਰੇ ਨਹੀਂ ਜਾ ਰਿਹਾ। 50 ਸਾਲ ਅੱਗੇ ਦਾ ਸੋਚੋ, ਲੋਕਾਂ ਨੂੰ ਦੱਸੋ। ਇਸ ਉੱਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਦੱਸ ਸਕੀਏ ਕਿ ਦੇਖੋ ਇਹ ਵੇ ਅਸਲ ਮਸਲਾ ਜਿਹੜਾ ਹੈ ਔਰ ਅਸਲ ਮਨਸੂਬਾ ਜਿਹੜਾ ਹੈ ਉਹ ਇਹ ਵੇ ਕਿ ਚੀਨੀਆਂ ਨੇ 50 ਸਾਲ ਅੱਗੇ ਦੀ ਸੋਚ ਰੱਖੀ। ਤੁਸੀਂ ਕਮ ਸੇ ਕਮ 50 ਨਹੀਂ ਸਕਦੇ, 10 ਤੇ ਸੋਚ ਲਓ ਅੱਗੇ। ਇਹ 5 ਸਾਲ ਪਿੱਛੇ ਸੋਚ ਰਹੇ ਨੇ। ਤੁਹਾਡੀ ਗੱਲ ਜੀ ਡਾਕਟਰ ਸਾਹਿਬ ਬਿਲਕੁਲ ਸਹੀ ਹੈ ਕਿ ਸਾਡੀ ਉਹ ਜਿਹੜੀ ਤਿਆਰੀ ਹੋਣੀ ਚਾਹੀਦੀ ਹੈ ਉਹ ਸਾਡੀ ਨਹੀਂ ਹੈ ਕਿ ਕੈਪੀਟਲ ਆਏਗਾ, ਟੈਕਨੋਲੋਜੀ ਆਏਗੀ, ਮਨਸੂਬਾ